ਕੌਮੀ ਇਨਸਾਫ ਮੋਰਚੇ ਤੋਂ ਤੇ ਨਾਲ ਹੀ ਹਰਿਆਣਾ ਸਰਕਾਰ ਤੋਂ। ਕੌਮੀ ਇਨਸਾਫ ਮੋਰਚੇ ਨੇ ਤਾਂ ਕਹਿੰਦੇ ਕਰਤੇ ਟੋਲ ਫ੍ਰੀ, ਪਰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਫ੍ਰੀ ਕਰਤਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਕਮਾਲ ਦਾ ਵਰਤਾਰਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਲਈ ਜੀ। ਸਰਕਾਰ ਇੰਨੀ ਮਿਹਰਬਾਨ ਹੈ, ਸਿਸਟਮ ਇੰਨਾ ਮਿਹਰਬਾਨ ਹੈ, ਔਰ ਸਰਕਾਰ ਦਾ ਹੌਸਲਾ ਕਿੰਨਾ ਵੱਧਦਾ ਜਾ ਰਿਹਾ ਕਿ ਜਿਹਨੂੰ ਕਿਸੇ ਸਮੇਂ ਬੜੀ ਔਖੀ ਇੱਕ ਦਿਨ ਦੀ ਪੈਰੋਲ ਮਿਲੀ ਸੀ, ਉਹਨੂੰ ਫਿਰ 20 ਦਿਨਾਂ ਦੀ ਪੈਰੋਲ ਮਿਲਣ ਲੱਗ ਗਈ, ਫਿਰ 40 ਦਿਨਾਂ ਦੀ ਪੈਰੋਲ ਮਿਲਣ ਲੱਗ ਗਈ, ਤੇ ਹੁਣ 50 ਦਿਨਾਂ ਦੀ ਪੈਰੋਲ ਮਿਲ ਗਈ ਜੀ। ਇੱਕ ਪਾਸੇ ਉਹ ਵਿਅਕਤੀ ਹੈ ਜਿਹਦੇ ਉੱਤੇ ਕਤਲ ਦੇ ਦੋ ਇਲਜ਼ਾਮ ਸਾਬਤ ਹੋ ਚੁੱਕੇ ਨੇ, ਇੱਕ ਪਾਸੇ ਉਹ ਵਿਅਕਤੀ ਹੈ ਜਿਹਦੇ ਉੱਤੇ ਆਪਣੀਆਂ ਹੀ ਮਤਲਬ ਜਿਹੜੀਆਂ ਉਹਦੀਆਂ ਚੇਲੀਆਂ ਸੀਗੀਆਂ ਉਹਨਾਂ ਹੀ ਬੱਚੀਆਂ ਦੇ ਨਾਲ ਯੋਨ ਸ਼ੋਸ਼ਣ ਦੇ ਮਾਮਲੇ ਸਾਬਤ ਹੋ ਚੁੱਕੇ ਨੇ, ਤੇ ਉਹਦੇ ਵਿੱਚ ਉਹਨੂੰ ਸਜ਼ਾਵਾਂ ਹੋ ਚੁੱਕੀਆਂ ਨੇ, ਤੇ ਉਸ ਨੂੰ ਬਾਰ-ਬਾਰ ਪੈਰੋਲ ਮਿਲਦੀ ਹੈ, ਜਨਮ ਦਿਨ ਤੱਕ ਮਨਾਉਣ ਲਈ ਬਾਹਰ ਆਉਣ ਦੀ ਇਜਾਜ਼ਤ ਮਿਲਦੀ ਆ। ਤੇ ਦੂਸਰੇ ਪਾਸੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਉਹਨਾਂ ਨੂੰ ਵੀ ਰਿਹਾਈ ਨਹੀਂ। ਇਸ ਦੇ ਲਈ ਕੌਮੀ ਇਨਸਾਫ ਮੋਰਚਾ ਲੜਾਈ ਲੜ ਰਿਹਾ ਜਾਂ ਸਿੱਖ ਸੰਸਥਾਵਾਂ ਲੜਾਈ ਲੜ ਰਹੀਆਂ, ਤੇ ਕੌਮੀ ਇਨਸਾਫ ਮੋਰਚੇ ਨੇ ਇਸ ਬੈਨਰ ਦੇ ਥੱਲੇ ਹੀ ਚੰਡੀਗੜ੍ਹ ਦੇ ਵਿੱਚ 6 ਜਨਵਰੀ ਪਿਛਲੇ ਵਰੇ 2023 ਦੇ ਵਿੱਚ ਮਤਲਬ ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਜਿਹਨੂੰ ਇੱਕ ਵਰਾ ਲੰਘ ਗਿਆ। ਉਹਦੇ ਬਾਵਜੂਦ ਵੀ ਮਤਲਬ ਕਿ ਸਰਕਾਰਾਂ ਦੇ ਉੱਤੇ ਕੋਈ ਅਸਰ ਨਹੀਂ, ਚਾਹੇ ਉਹ ਸੂਬਿਆਂ ਦੀਆਂ ਸਰਕਾਰਾਂ ਤੇ ਚਾਹੇ ਕੇਂਦਰ ਸਰਕਾਰ। ਸੋ ਇਸ ਲਈ ਉਹਨਾਂ ਨੇ ਹੁਣ ਤੈਅ ਕੀਤਾ ਕਿ ਸਵੇਰ ਨੂੰ ਅਸੀਂ ਜੀ ਪੰਜਾਬ ਦੇ ਸਾਰੇ ਟੋਲ ਫ੍ਰੀ ਕਰ ਦਿੰਦੇ ਹਾਂ ਲੋਕਾਂ ਦੇ ਲਈ। ਇਹ ਇੱਕ ਰੋਸ ਪ੍ਰਗਟਾਉਣ ਦਾ ਇੱਕ ਅਨੋਖਾ ਤਰੀਕਾ ਲਗਭਗ ਕਿਸਾਨ ਅੰਦੋਲਨ ਚੋਂ ਬਹੁਤ ਚਰਚਿਤ ਰਿਹਾ, ਤੇ ਇਹਦੇ ਨਾਲ ਸੁਨੇਹਾ ਬਹੁਤ ਵੱਡਾ ਜਾਂਦਾ ਵੀ ਰਿਹਾ ਜੀ। ਸੋ ਇਸ ਹਵਾਲੇ ਨਾਲ ਮਤਲਬ ਕਿ ਉਹਨਾਂ ਨੇ ਤੈਅ ਕੀਤਾ ਕਿ ਕੌਮੀ ਇਨਸਾਫ ਮੋਰਚਾ ਅੱਜ ਦੇ ਦਿਨ ਮਤਲਬ ਜਦੋਂ ਆਪਾਂ ਹੁਣ ਇਹ ਖਬਰਾਂ ਭਾਰਤ ਦੇ ਹਿਸਾਬ ਨਾਲ ਸ਼ਨੀਵਾਰ ਦੀ ਸਵੇਰ ਨੂੰ ਕਰ ਰਹੇ ਹਾਂ, ਤੇ ਉਸ ਹਵਾਲੇ ਨਾਲ ਮਤਲਬ ਕਿ 13 ਜਗ੍ਹਾ ਦੇ ਉੱਤੇ ਇਹ ਧਰਨੇ ਲੱਗਣਗੇ, ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸਮਝ ਲਓ ਇਹ ਸਾਰੇ ਟੋਲ ਫ੍ਰੀ ਹੋ ਜਾਣਗੇ। ਪੰਜਾਬ ਦੇ 13 ਟੋਲ ਨੇ ਲਗਭਗ, ਕੱਲ ਅੱਜ ਦੀ ਤਰੀਕ 'ਚ ਮਤਲਬ 11 ਵਜੇ ਤੋਂ ਲੈ ਕੇ 2 ਵਜੇ ਤੱਕ ਜੀ ਭਾਰਤੀ ਸਮੇਂ ਅਨੁਸਾਰ ਅੱਜ ਸ਼ਨੀਵਾਰ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਫ੍ਰੀ ਰਹਿਣਗੇ। ਇਹਨਾਂ 'ਚ ਫਿਰੋਜ਼ਪੁਰ ਵਾਲਾ ਜਿਹੜਾ ਟੋਲ ਹੈ ਉਹ ਵੀ ਹੈ ਜੀ, ਇਹ 'ਚ ਤਾਰਾਪੁਰ ਵਾਲਾ ਟੋਲ ਪਲਾਜ਼ਾ ਵੀ ਹੈ, ਮੋਹਾਲੀ ਵਾਲਾ ਟੋਲ ਪਲਾਜ਼ਾ ਵੀ ਹੈ, ਭਾਗੋ ਮਾਜਰੇ ਵਾਲਾ ਟੋਲ ਪਲਾਜ਼ਾ ਵੀ ਹੈ, ਸੋਲੰਖੀਆਂ ਵਾਲਾ ਵੀ ਹੈ, ਰੋਂਦੀ ਟੋਲ ਪਲਾਜ਼ਾ ਵੀ ਹੈ, ਪਟਿਆਲੇ ਵਾਲਾ ਟੋਲ ਪਲਾਜ਼ਾ ਵੀ ਹੈ, ਜਲੰਧਰ ਵਾਲਾ ਵੀ ਹੈ, ਲੁਧਿਆਣਾ ਲਾਡੋਵਾਲ ਵਾਲਾ ਟੋਲ ਪਲਾਜ਼ਾ, ਨਕਨਾਲ ਟੋਲ ਪਲਾਜ਼ਾ, ਫਰੀਦਕੋਟ ਵਾਲਾ, ਤਲਵੰਡੀ ਭਾਈ ਟੋਲ ਪਲਾਜ਼ਾ ਵੀ ਹੈ, ਨਵਾਂ ਸ਼ਹਿਰ ਵਾਲਾ ਟੋਲ ਪਲਾਜ਼ਾ ਵੀ ਹੈ। ਸੋ ਇਹ ਸਾਰੇ ਟੋਲ ਪਲਾਜ਼ੇ ਮੁਕਤ ਕਰਾ ਕੇ ਇੱਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਹਵਾਲੇ ਨਾਲ ਇਹ ਰੋਸ ਪ੍ਰਗਟਾਉਣ ਦਾ ਇੱਕ ਤਰੀਕਾ, ਨਵੇਕਲਾ ਤਰੀਕਾ ਸਵੇਰੇ ਦੇਖਣ ਨੂੰ ਮਤਲਬ ਮਿਲਣਾ ਭਾਰਤੀਆਂ ਨੂੰ ਅੱਜ, ਹੈ ਨਾ ਜੀ। ਸੋ ਪਰ ਦੂਸਰੇ ਪਾਸੇ SGPC ਨੇ ਵੀ ਰਾਜੀਨਾਮੇ ਵਾਲੇ ਮਸਲੇ ਦੇ ਉੱਤੇ, ਇੱਕ ਰਾਜੂ ਆਉਣ ਵਾਲੇ ਮਸਲੇ ਦੇ ਉੱਤੇ ਜਿਹੜੀ ਇੱਕ ਮੰਗ ਚੱਲੀ ਆ ਰਹੀ ਸੀ, ਉਸ ਦੇ ਉੱਤੇ ਵੀ ਅਗਲੀ ਪਹਿਲ ਕਦਮੀ ਕੀਤੀ ਹੈ। ਬੇਸ਼ੱਕ ਉਹਨਾਂ ਨੇ ਉਹ ਤਰੀਕ 27 ਰੱਖੀ ਸੀ ਪਹਿਲਾਂ, 27 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਸੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਕੇਂਦਰ ਸਰਕਾਰ ਨੂੰ, ਹੈ ਨਾ, ਕਿ ਰਾਜੂ ਆਉਣ ਮਾਮਲੇ ਤੇ ਤੁਸੀਂ ਫੈਸਲਾ ਲਓ ਕੀ ਕਰਨਾ ਉਸ ਪਹਿਲੂ ਦੇ ਉੱਤੇ। ਪਰ ਹੁਣ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਹੋਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਦੇ ਹਵਾਲੇ ਨਾਲ ਅੰਮ੍ਰਿਤਸਰ ਤੋਂ ਐਲਾਨ ਕੀਤਾ ਕਿ ਅਸੀਂ ਇਹ ਅਲਟੀਮੇਟਮ ਵਾਲੀ ਤਰੀਕ ਫਿਲਹਾਲ ਰੋਕਦੇ ਹਾਂ, ਕਿਉਂਕਿ 22 ਜਨਵਰੀ ਨੂੰ ਜਿਹੜਾ ਅਯੋਧਿਆ 'ਚ ਰਾਮ ਜੀ ਦੇ ਮੰਦਿਰ ਦੀ ਸਥਾਪਨਾ ਹੈ, ਹੈ ਨਾ, ਉਦਘਾਟਨ ਹੈ, ਉਸ ਹਵਾਲੇ ਨਾਲ ਕਿ ਸਰਕਾਰ ਦਾ ਸਾਰਾ ਧਿਆਨ ਉੱਧਰ ਲੱਗਿਆ। ਸੋ ਇਸ ਲਈ ਕਹਿੰਦੇ ਕਿ ਅਸੀਂ ਅਜੇ ਅਲਟੀਮੇਟਮ ਦੀ ਤਰੀਕ ਅੱਗੇ ਪਾਉਂਦੇ ਹਾਂ ਤੇ ਅਸੀਂ ਅਗਲਾ ਪ੍ਰੋਗਰਾਮ ਉਲੀਕਾਂਗੇ। ਸੋ ਇੱਕ ਪਾਸੇ ਮਤਲਬ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਚਰਚਾ 'ਚ ਹੈ, ਦੂਸਰੇ ਪਾਸੇ ਪੈਰੋਲ ਦੇ ਲਈ ਮਤਲਬ ਰਾਮ ਰਹੀਮ ਦੀ ਉੱਤੇ ਮਿਹਰਬਾਨੀ। ਪ੍ਰਵੀਨ ਜੀ, ਤੁਸੀਂ ਇੱਥੋਂ ਅੰਦਾਜ਼ਾ ਲਾ ਕੇ ਦੇਖੋ ਕਿ ਮੈਂ ਜੇਕਰ ਗੱਲ ਕਰਾਂ ਤਾਂ 2020 ਦੇ ਵਿੱਚ ਰਾਮ ਰਹੀਮ ਨੂੰ ਪਹਿਲੀ ਵਾਰ ਆਪਣੀ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਮਿਲਦੀ ਆ। ਹਾਂਜੀ। 2021 ਦੇ ਵਿੱਚ ਦੁਬਾਰਾ ਉਹਨੂੰ ਫਿਰ ਮਾਂ ਦੇ ਨਾਂ ਦੇ ਉੱਤੇ 1 ਦਿਨ ਦੀ ਫਿਰ ਪੈਰੋਲ ਮਿਲਦੀ ਆ। ਔਰ ਇਸ ਤੋਂ ਪਹਿਲਾਂ ਰਾਮ ਰਹੀਮ ਨੇ ਸਭ ਹੀਲੇ ਬਿੱਲੇ ਵਰਤ ਕੇ ਦੇਖ ਲਏ, ਮੇਰਾ ਢਿੱਡ ਦੁਖਦਾ ਹੈ, ਮੇਰੀ ਘਰ ਵਾਲੀ ਦਾ ਇਲਾਜ ਹੈ, ਮੇਰੀ ਫਸਲ ਉੱਜੜ ਗਈ, ਮੇਰੀ ਬੇਬੇ ਬਿਮਾਰ ਹੈ, ਇੱਕ ਵਾਰ ਤਾਂ ਮਤਲਬ ਸਾਰਾ ਕੁਝ ਹੋ ਗਿਆ ਸਰਕਾਰ ਵੱਲੋਂ ਕਿ ਕਰ ਦੋ ਜੀ ਪੈਰੋਲ, ਓਕੇ ਜੀ ਸਾਰਾ ਕੁਝ ਹੁੰਦਾ ਗਿਆ ਕਿ ਜੀ ਫਸਲ ਉੱਜੜ ਰਹੀ ਹੈ ਰਾਮ ਰਹੀਮ ਦੀ। ਤੇ ਇੱਕ ਤਹਿਸੀਲਦਾਰ ਅੜ ਗਿਆ ਪ੍ਰਵੀਨ ਜੀ, ਉਹ ਕਹਿੰਦਾ ਕਿਵੇਂ ਉੱਜੜ ਰਹੀ ਹੈ ਉਹਦੀ ਫਸਲ, ਉਹਦੇ ਨਾਂ ਤੇ ਖੇਤ ਤਾਂ ਦਿਖਾਓ ਮੈਨੂੰ ਕਿਹੜਾ। ਅੱਛਾ ਜੀ। ਜੇ ਉਹਦੇ ਨਾਂ ਤੇ ਜ਼ਮੀਨ ਹੈ ਨਹੀਂ, ਕਹਿੰਦਾ ਫਿਰ ਉਹਦਾ ਕੀ ਉੱਜੜ ਗਿਆ। ਜੇ ਜ਼ਮੀਨ ਉਹ ਟਰਸਟ ਦੇ ਨਾਂ ਤੇ, ਟਰਸਟ ਦੇ ਬਥੇਰੇ ਮੈਂਬਰ ਨੇ ਆਪੇ ਸਾਂਭ ਲੈਣਗੇ, ਟਰਸਟ ਦੇਖ ਕੇ ਆਪਣੇ ਆਪ। ਪਰ ਬਾਅਦ ਚੋਂ ਵਿਚਾਰਾ ਉਹ ਤਹਿਸੀਲਦਾਰ ਪਤਾ ਨਹੀਂ ਕਿੱਥੇ ਗਿਆ, ਉਹ ਤੋਂ ਬਾਅਦ ਪੈਰੋਲ ਮਿਲਣੀ ਸ਼ੁਰੂ ਹੋ ਗਈ। ਸੋ ਉਹ ਇਸ ਲਈ ਉਸਨੂੰ ਪਹਿਲੀ ਵਾਰ 2020 ਦੇ ਵਿੱਚ ਮਾਂ ਦੇ ਮਿਲਣ ਦੇ ਨਾਂ ਦੇ ਉੱਤੇ 1 ਦਿਨ ਦੀ ਪੈਰੋਲ ਮਿਲਦੀ ਆ।
ਫਿਰ ਉਸਨੂੰ ਦੂਜੀ ਵਾਰ ਫਿਰ ਮਾਂ ਨੂੰ ਮੁਲਾਕਾਤ ਦੇ ਲਈ 1 ਦਿਨ ਦੀ ਪੈਰੋਲ ਮਿਲਦੀ ਹੈ 2021 ਦੇ ਵਿੱਚ। ਹੂੰ ਇੱਥੋਂ ਹੌਸਲਾ ਖੋਲ੍ਹਣਾ ਸਰਕਾਰ ਨੂੰ ਸ਼ੁਰੂ ਹੋਏਗਾ। ਉਹ ਟੈਸਟ ਕਰਕੇ ਦੇਖਣਾ ਹੁੰਦਾ ਨਾ ਕਿ ਕਿੰਨਾ ਕੁ ਰਿਐਕਟ ਹੁੰਦਾ, ਕਿੰਨਾ ਕੁ ਵਿਰੋਧ ਹੁੰਦਾ, ਕਿੰਨਾ ਕੁ ਕੀ ਹੁੰਦਾ ਹੈ ਨਾ। ਸੋ ਜਦੋਂ ਲੱਗਿਆ ਕਿ ਕੁਛ ਨਹੀਂ, ਠੀਕ ਹੈ, ਗੱਲ ਚੱਲਣ ਦਿਓ, ਹੂੰ ਫਿਰ 2022 ਦੇ ਵਿੱਚ ਫਰਵਰੀ ਮਹੀਨੇ 'ਚ 21 ਦਿਨਾਂ ਦੀ ਪੈਰੋਲ ਮਿਲੀ ਪ੍ਰਵੀਨ ਜੀ। ਹੂੰ ਹੁਣ ਪਹਿਲਾਂ ਦੇਖੋ ਕਿ 2020 'ਚ ਫਿਰ 2021 'ਚ 21 ਦਿਨ ਦੀ, ਸਾਲ ਤੋਂ ਬਾਅਦ ਜੀ ਜੀ 2022 ਦੇ ਫਰਵਰੀ 'ਚ 21 ਦਿਨਾਂ ਦੀ ਮਿਲ ਗਈ, ਹੂੰ ਜੂਨ 'ਚ 30 ਦਿਨਾਂ ਦੀ ਮਿਲ ਗਈ, ਅਕਤੂਬਰ 'ਚ 40 ਦਿਨਾਂ ਦੀ ਮਿਲ ਗਈ। ਜੀ ਜੀ ਫਿਰ ਇੱਕੋ ਸਾਲ ਦੇ ਵਿੱਚ 3 ਵਾਰ ਡੇਰਾ ਸਿਰਸਾ ਮੁਖੀ ਲਗਭਗ 91 ਦਿਨਾਂ ਲਈ ਬਾਹਰ ਆਇਆ। ਜੀ ਜੀ ਪਹਿਲਾਂ ਫਰਵਰੀ ਵਿੱਚ, ਫਰਵਰੀ ਤੋਂ ਬਾਅਦ ਮਾਰਚ, ਅਪ੍ਰੈਲ, ਮਈ ਲੰਘਿਆ 3 ਮਹੀਨੇ, ਜੂਨ 'ਚ ਫਿਰ 3 ਦਿਨਾਂ ਲਈ ਆ ਗਿਆ, ਜੀ ਫਿਰ ਜੁਲਾਈ, ਅਗਸਤ, ਸਤੰਬਰ ਲੰਘਿਆ 3 ਮਹੀਨੇ, ਅਕਤੂਬਰ 'ਚ ਫਿਰ 40 ਦਿਨਾਂ ਦੀ ਆ ਗਿਆ। ਹੂੰ 23 ਚੜ੍ਹਦੇ ਹੀ ਜਨਵਰੀ 'ਚ ਫੇਰ ਆ ਗਿਆ। ਹੂੰ ਅਕਤੂਬਰ ਤੋਂ ਬਾਅਦ ਨਵੰਬਰ, ਦਸੰਬਰ, ਜਨਵਰੀ 3 ਮਹੀਨੇ ਫੇਰ ਲੰਘੇ। 2 ਮਹੀਨੇ ਬਾਅਦ ਇਹ ਲਗਭਗ ਜਨਵਰੀ 40 ਦਿਨਾਂ ਦੀ ਪੈਰੋਲ ਫਿਰ ਮਿਲ ਗਈ 2023 'ਚ। ਹੁਣ 2023 ਦੇ ਵਿੱਚ ਵੀ ਜਨਵਰੀ 'ਚ ਵੀ ਪੈਰੋਲ ਮਿਲਦੀ ਹੈ, ਜੁਲਾਈ 'ਚ ਵੀ ਮਿਲਦੀ ਹੈ, ਅਗਸਤ 'ਚ ਵੀ ਮਿਲਦੀ ਹੈ, ਨਵੰਬਰ 'ਚ ਮਿਲਦੀ ਹੈ। ਹੁਣ 2022 'ਚ 3 ਵਾਰ ਮਿਲੀ ਸੀ, 23 'ਚ 4 ਵਾਰ ਮਿਲ ਗਈ ਪ੍ਰਵੀਨ ਜੀ। ਤੇ 24 ਚੜ੍ਹਦੇ ਹੀ ਮਿਲ ਗਈ। ਜਨਵਰੀ 'ਚ 40 ਦਿਨ, 22 'ਚ 30 ਦਿਨ, ਹੂੰ 22 ਤੋਂ ਬਾਅਦ ਅਗਸਤ 'ਚ 15 ਅਗਸਤ ਨੂੰ ਫਿਰ ਜਨਮ ਦਿਨ ਮਨਾਉਣ ਤੇ ਪੈਰੋਲ, ਹੂੰ ਨਵੰਬਰ 'ਚ ਫਿਰ ਇਸ ਤਰੀਕੇ ਨਾਲ ਫਿਰ ਤੇ 24 ਚੜ੍ਹਦੇ ਹੀ ਆਪਾਂ ਅੱਜ ਫਿਰ ਗੱਲ ਕਰ ਰਹੇ ਹਾਂ। ਹੂੰ 21 ਨਵੰਬਰ ਨੂੰ ਪਹਿਲਾਂ ਪੈਰੋਲ ਮਿਲਦੀ ਆ, ਜੀ ਉਸ ਤੋਂ ਬਾਅਦ ਮਤਲਬ 21 ਦਿਨਾਂ ਦੀ ਨਵੰਬਰ 'ਚ ਪੈਰੋਲ ਮਿਲਦੀ ਆ ਬਾਬੇ ਨੂੰ, ਤੇ ਉਸ ਤੋਂ ਬਾਅਦ ਅਜੇ ਜੇਲ੍ਹ ਗਏ ਨੂੰ ਲਗਭਗ ਮਹੀਨਾ ਹੀ ਹੋਇਆ। ਹੂੰ 7 ਤਰੀਕ ਤੋਂ 13 ਤਰੀਕ ਦੇ ਲਗਭਗ ਬਾਬਾ ਵਾਪਸ ਗਿਆ, ਹੂੰ 13 ਦਸੰਬਰ ਨੂੰ। ਜੀ ਜੀ ਉਸ ਤੋਂ ਬਾਅਦ 1 ਮਹੀਨਾ 7 ਦਿਨਾਂ ਬਾਅਦ ਫਿਰ ਮਿਲ ਗਈ ਪੈਰੋਲ। ਤੋਂ ਹੁਣ ਮਿਲੀ ਵੀ ਸਿੱਧੀ 50 ਦਿਨਾਂ ਦੀ ਪ੍ਰਵੀਨ। ਹੂੰ ਆਪਣੇ ਆਪ 'ਚ ਕਮਾਲ ਹੈ ਕਿ ਦਿਨ ਵੀ ਵੱਧ ਰਹੇ ਨੇ ਔਰ ਸਮਾਂ ਵੀ, ਪਰ ਇਸ ਬੰਦੇ ਨੂੰ ਰਹੀ ਆ ਕਰਨ ਵਾਲੀ ਗੱਲ ਇਹ ਹੈ, ਰਣਜੀਤ ਮਰਡਰ ਕੇਸ ਦੇ ਵਿੱਚ ਜਿਹਨੂੰ 20 ਸਾਲਾ ਸਜ਼ਾ ਹੋਈ ਹੈ, ਉਮਰ ਕੈਦ। ਹੂੰ ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿੱਚ 20 ਸਾਲ ਦੀ ਉਮਰ ਕੈਦ ਦੀ ਸਜ਼ਾ ਹੋਈ ਹੈ ਜਿਹਨੂੰ ਹੂੰ ਜਿਹਨੂੰ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ, ਬਲਾਤਕਾਰ ਦੇ ਦੋਸ਼ 'ਚ 10 ਸਾਲਾਂ, 2 ਵਾਰ 10 ਸਾਲਾਂ। ਔਰ ਪ੍ਰਵੀਨ ਜੀ ਸਜ਼ਾ ਸੁਣਾਈ ਗਈ ਹੈ, ਉਹਦੇ ਵਿੱਚ ਸਪਸ਼ਟ ਦੱਸਿਆ ਗਿਆ ਸੀ ਕਿ ਇਹ ਸਜ਼ਾ ਇਕੱਠੀ ਨਹੀਂ ਚੱਲਣੀ, ਹੂੰ ਸਜ਼ਾਵਾਂ ਅਲੱਗ-ਅਲੱਗ ਨੇ। ਮਤਲਬ ਇੱਕ 20 ਸਾਲਾ ਸਜ਼ਾ ਭੋਗਣ ਤੋਂ ਬਾਅਦ ਦੂਜੀ ਸਜ਼ਾ ਸ਼ੁਰੂ ਹੋਊਗੀ, ਦੂਜੀ ਸਜ਼ਾ ਭੋਗਣ ਤੋਂ ਬਾਅਦ ਤੀਜੀ 10 ਸਾਲ ਵਾਲੀ ਸ਼ੁਰੂ ਹੋਣੀ ਹੈ। ਹਾਂ ਜੀ। ਸੋ ਇਸ ਲਈ ਜਿਹਨੂੰ ਅਜਿਹੀਆਂ ਸਜ਼ਾ ਮਿਲੀਆਂ ਹੋਣ, ਅਜਿਹੇ ਮਾਮਲੇ ਸਜ਼ਾਵਾਂ ਮਿਲੀਆਂ ਹੋਣ, ਉਹਨੂੰ ਨਿਤ ਦਿਨ ਪੈਰੋਲ, ਮਤਲਬ ਮਹੀਨੇ ਦੇ ਅੰਦਰ ਇਹ ਪੈਰੋਲ, 50-50 ਦਿਨਾਂ ਦੀ ਪੈਰੋਲ। ਇਹਦਾ ਮਤਲਬ ਸਰਕਾਰ ਕਿੰਨੀ ਮਿਹਰਬਾਨ ਹੈ। ਜੇ ਹਰਿਆਣੇ 'ਚ ਚਾਹੁਣਾ ਤਾਂ ਬਾਹਰ ਕੱਢ ਲਿਆਓ, ਪੰਜਾਬ 'ਚ ਚਾਹੁਣਾ ਤਾਂ ਬਾਹਰ ਕੱਢ ਲਿਆਓ, ਰਾਜਸਥਾਨ 'ਚ ਚਾਹੁਣਾ ਤਾਂ ਬਾਹਰ ਕੱਢ ਲਿਆਓ, ਹੁਣ 2024 ਦੀਆਂ ਲੋਕ ਸਭਾ ਚੋਣਾਂ ਫਿਰ ਬਾਹਰ ਕੱਢ ਲਿਆਓ। ਮਤਲਬ ਕਮਾਲ ਹੈ ਜਨਾਬ। ਇੱਥੇ ਬਲਾਤਕਾਰੀਆਂ ਦੇ ਲਈ ਇਹ ਕੁਛ ਹੁੰਦਾ ਹੈ। ਤੇ ਇੱਕ ਪਹਿਲੂ ਗੌਰ ਕਰਨ ਵਾਲਾ ਹੁੰਦਾ ਹੈ ਕਿ ਇੱਕ ਰਾਜਨੀਤਿਕ ਮਾਮਲਿਆਂ ਦੇ ਵਿੱਚ ਕੈਦੀ ਹੁੰਦੇ ਨੇ ਜੀ ਅਪਰਾਧਕ ਕੈਦੀ ਹੁੰਦੇ ਨੇ। ਇਹ ਅਪਰਾਧਕ ਸ਼੍ਰੇਣੀ ਦੇ ਵਿੱਚ ਕੈਦੀ ਆਉਂਦਾ ਰਾਮਰੀ। ਹਾਂਜੀ ਹਾਂਜੀ ਬਿਲਕੁਲ। ਓਏ ਜੇਕਰ ਕਿਸੇ ਮੂਵਮੈਂਟ ਦਾ ਕੋਈ ਮਸਲਾ ਹੈ, ਉਹ ਮੂਵਮੈਂਟ ਦੇ ਆਧਾਰ ਵਾਲਾ ਮਸਲਾ ਹੋਰ ਤਰ੍ਹਾਂ ਦਾ ਹੁੰਦਾ ਹੈ। ਜਿਹਦੀ ਆਪਾਂ ਜਿਵੇਂ ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਜਾਂ ਹੋਰ ਸੂਬਿਆਂ ਦੇ ਵਿੱਚ ਕੁਝ ਕਾਰਕੁਨ ਨੇ ਜਿਹੜੇ ਸਮਾਜ ਪੱਖੋਂ ਕੰਮ ਕਰਦੇ ਨੇ ਤੇ ਲੋਕਾਂ ਦੀ ਨਜ਼ਰ ਚੋਂ ਗਲਤ, ਜਿਵੇਂ ਭਗਤ ਸਿੰਘ ਅੰਗਰੇਜ਼ਾਂ ਦੇ ਪੱਖੋਂ ਮਤਲਬ ਅੱਤਵਾਦੀ ਹੋ ਰਿਹਾ। ਇਸ ਲਈ ਇਹ ਹਵਾਲਾ ਸਮਝਣ ਦੀ ਲੋੜ ਹੈ। ਇਹਦੇ ਉੱਤੇ ਕਿਹੋ ਜਿਹੀ ਮਿਹਰਬਾਨੀ ਹੈ ਤੇ ਇੱਕ ਪਾਸੇ ਉਹ ਲੋਕ ਨੇ ਜਿਹੜੀਆਂ ਸਜ਼ਾਵਾਂ ਪੂਰੀਆਂ ਕਰਦੇ ਨੇ, ਉਹਨਾਂ ਦੇ ਲਈ ਸਰਕਾਰ ਦਾ ਕਿਹੜਾ ਪੈਮਾਨਾ, ਇਹ ਗੌਰ ਕਰਨ ਵਾਲੀ ਗੱਲ ਹੈ। ਇਹ ਸਵਾਲ ਨੇ ਵੱਡਾ ਸਵਾਲ ਖੜਾ ਕੀਤਾ। ਪਰ ਜਦੋਂ ਤੱਕ ਅਸੀਂ ਚੁੱਪ ਹੈ ਤਾਂ ਸਰਕਾਰਾਂ ਫਿਰ ਆਪਣੀ ਬੇਸ਼ਰਮੀ ਕਰਦੀਆਂ। ਜਦੋਂ ਤੱਕ ਲੋਕ ਰਿਐਕਟ ਨਹੀਂ ਕਰਦੇ, ਲੋਕ ਸਵਾਲ ਨਹੀਂ ਕਰਦੇ, ਤਦ ਤੱਕ ਫਿਰ ਸਰਕਾਰ ਆਪਣੀ ਮਤਲਬ ਉਹ ਕਹਿੰਦੇ ਨੇ ਨਾ, ਚਮੜੇ ਦੇ ਸਿੱਕੇ ਵੀ ਚਲਾਉਂਦੇ ਆ ਫਿਰ ਤਾਂ ਅਗਲੇ, ਚੰਬਦੀਆਂ ਵੀ ਚੱਲਦੀਆਂ। ਜੀ ਬਿਲਕੁਲ। ਸੋ ਸ਼ਰਮਾ ਜੀ, ਅਗਲੀ ਖਬਰ